ਇਹ ਹਿੱਸਾ ਮੇਰਾ ਏ। ਮੈਂ ਵੱਡਾ ਪੁੱਤਰ ਹਾਂ ਤੇ ਜ਼ਮੀਨ ਤੇ ਜ਼ਿਆਦਾ ਹੱਕ ਵੀ ਮੇਰਾ ਏ। ਉਹ ਭਾਵੇਂ ਐਡਾ ਜ਼ੁਲਮ ਨਾ ਕਰੋ। ਇਹ ਜ਼ਮੀਨ ਅੱਬਾ ਜੀ ਦੀ ਮਿਹਨਤ ਦਾ ਨਤੀਜਾ ਹੈ ਤੇ ਮੈਂ ਇਹਦੇ ਵਿੱਚ ਬਰਾਬਰ ਦਾ ਹਿੱਸੇਦਾਰ ਹਾਂ। ਓ ਤੂੰ ਵੱਡਾ ਹੱਕਦਾਰ ਖਲੋਂਦਾ ਨਹੀਂ, ਤੂੰ ਜਾਣਦਾ ਨਹੀਂ ਮੈਨੂੰ। ਓਏ ਵੱਡਾ ਭਰਾ ਹੈ ਤੇ ਆਪਣੀ ਇੱਜ਼ਤ ਆਪ ਕਰਵਾ। ਓਏ ਤੂੰ ਜਾਣਦਾ ਨਹੀਂ ਮੈਨੂੰ ਹੈ। ਏ ਛੱਡ ਇਹਨਾਂ ਨੂੰ ਕੀ ਹੋ ਗਿਆ ਓਏ? ਬੰਦਾ ਬਣਾ ਤੈਨੂੰ ਬੰਦਾ ਬਣਾਉਣਾ ਪੈਣਾ। ਛੱਡ ਦੇ ਤੈਨੂੰ ਓਏ ਰੱਬ ਦਾ ਨਾਮ ਲੋ। ਉਹ ਜ਼ਮੀਨਾਂ ਦੇ ਪਿੱਛੇ ਭਰਾਵਾਂ ਨਾਲ ਲੜਦੇ ਆ। ਤਾਰਕ, ਇਹ ਤੇਰਾ ਮਾਮਲਾ ਨਹੀਂ। ਤੂੰ ਵੇਚਣਾ, ਸਾਈਡ ਤੇ ਹੋ ਜਾ, ਜਾ ਆਪਣਾ ਕੰਮ ਕਰ। ਸਾਡੀ ਜ਼ਮੀਨ ਸਾਡਾ ਹੱਕ। ਉਹ ਗੱਲ ਸੁਣ ਲੈ ਮੇਰੀ, ਜੇ ਜ਼ਮੀਨ ਦੀ ਵੰਡ 'ਚ ਇਨਸਾਫ ਨਾ ਆਇਆ ਨਾ ਤੇ ਮੈਂ ਤੈਨੂੰ ਮਾਫ ਨਹੀਂ ਕਰਾਂਗਾ ਸਾਰੀ ਜ਼ਿੰਦਗੀ। ਓ ਵਾਹ ਮੇਰੇ ਪੁੱਤਰੋ, ਇਹ ਹਾਲ ਹੋ ਗਿਆ ਤੁਹਾਡਾ। ਮੈਂ ਸਾਰੀ ਜ਼ਿੰਦਗੀ ਪਸੀਨਾ ਬਹਾਇਆ ਤੁਹਾਡੇ ਵਾਸਤੇ ਤੇ ਤੁਸੀਂ ਅੱਜ ਜ਼ਮੀਨ ਪਿੱਛੇ ਆਪਸ 'ਚ ਦੁਸ਼ਮਣ ਬਣ ਗਏ ਹੋ। ਅੱਬਾ ਜੀ, ਮੈਂ ਵੱਡਾ ਪੁੱਤਰ ਹਾਂ। ਮੈਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ। ਜ਼ਮੀਨ ਤੇ ਜ਼ਿਆਦਾ ਹੱਕ ਵੀ ਮੇਰਾ ਬਣਦਾ ਹੈ। ਅੱਬਾ ਜੀ, ਮੈਂ ਛੋਟਾ ਜ਼ਰੂਰ ਹਾਂ ਪਰ ਖੂਨ ਤੁਹਾਡਾ ਹੀ ਆ। ਅਗਰ ਇਨਸਾਫ ਨਾ ਹੋਇਆ ਤੇ ਰਿਸ਼ਤਾ ਖਤਮ ਹੋ ਜਾਣਾ ਜੀ। ਹਾਏ ਓ ਰੱਬਾ, ਜ਼ਮੀਨਾਂ ਪਿਆਰ ਨੂੰ ਕਿਸ ਤਰ੍ਹਾਂ ਖਾ ਜਾਂਦੀਆਂ। ਸੁਣ ਲਓ ਮੇਰੇ ਪੁੱਤਰੋ ਗੱਲ, ਜ਼ਮੀਨ ਕਦੀ ਵੀ ਇਨਸਾਨ ਨੂੰ ਸਕੂਨ ਨਹੀਂ ਦਿੰਦੀ। ਸਾਰੀ ਉਮਰ ਮੈਂ ਜ਼ਮੀਨ ਨਾਲ ਖੂਨ ਪਸੀਨਾ ਬਹਾਇਆ। ਨਾ ਮੈਂ ਜ਼ਮੀਨ ਲੈ ਕੇ ਆਇਆ ਸਾਂ, ਨਾ ਮੈਂ ਜ਼ਮੀਨ ਲੈ ਕੇ ਕਬਰਾਂ 'ਚ ਜਾਣਾ ਵਾ। ਜ਼ਮੀਨ ਵਾਰਸਾਂ ਦੇ ਵਿੱਚ ਵੰਡ ਦਿੱਤੀ ਜਾਂਦੀ ਆ, ਪਰ ਮੁਹੱਬਤ ਟੁੱਟ ਜਾਵੇ ਤਾਂ ਦੁਬਾਰਾ ਨਹੀਂ ਜੁੜਦੀ। ਮੈਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਤੇ ਜ਼ਮੀਨ ਪਿੱਛੇ ਲੋਕ ਕੱਟ ਕੇ ਮਰ ਗਏ, ਲੇਕਿਨ ਕੋਈ ਵੀ ਨਾਲ ਲੈ ਕੇ ਕਬਰਾਂ 'ਚ ਨਹੀਂ ਜਾ ਸਕਦਾ। ਜੇ ਤੁਸੀਂ ਮੈਨੂੰ ਇੱਜ਼ਤ ਦੇਣਾ ਚਾਹੁੰਦੇ ਜੇ ਤੇ ਮੇਰੀ ਜ਼ਮੀਨ ਨਹੀਂ, ਮੇਰਾ ਪਿਆਰ ਸੰਭਾਲੋ। ਯਾਦ ਰੱਖੋ, ਜ਼ਮੀਨ ਦੇ ਟੁਕੜੇ ਨਾਲ ਨਹੀਂ ਜਾਣਗੇ। ਅਗਰ ਭਰਾਵਾਂ ਦੀ ਬਦਦੁਆ ਲੱਗ ਗਈ ਤੇ ਜ਼ਿੰਦਗੀ ਜਹੰਨਮ ਬਣ ਜੂ, ਜ਼ਿੰਦਗੀ ਜਹੰਨਮ ਬਣ ਜੂ। ਅੱਬਾ ਜੀ, ਮੈਂ ਅੰਨੇ ਗੁੱਸੇ ਵਿੱਚ ਸੀ। ਮੇਰਾ ਅਸਲ ਸਹਾਰਾ ਜ਼ਮੀਨ ਨਹੀਂ, ਮੇਰਾ ਭਰਾ ਹੈ। ਅੱਬਾ ਜੀ, ਮੈਨੂੰ ਮਾਫ ਕਰ ਦਿਓ, ਮੈਂ ਸਖਤ ਬੋਲ ਗਿਆ। ਮੈਨੂੰ ਸਮਝ ਆ ਗਈ ਹੈ, ਜ਼ਮੀਨ ਤੋਂ ਵੱਧ ਕੇ ਮੇਰਾ ਭਰਾ ਮੈਨੂੰ ਜ਼ਰੂਰੀ ਹੈ। ਯਾ ਅੱਲਾ, ਮੇਰੇ ਪੁੱਤਰਾਂ ਦੇ ਦਿਲਾਂ ਵਿੱਚ ਇਸੇ ਤਰ੍ਹਾਂ ਮੁਹੱਬਤ ਜੋੜੀ ਰੱਖੀ ਤੇ ਇਹਨਾਂ ਨੂੰ ਕਦੀ ਦਰਾੜ ਨਾ ਪਵੇ ਇਹਨਾਂ 'ਚ। ਜ਼ਮੀਨ ਤੇ ਜਾਇਦਾਦ ਖਤਮ ਹੋ ਜਾਂਦੀ ਹੈ, ਪਰ ਭਾਈ ਦਾ ਰਿਸ਼ਤਾ ਜ਼ਿੰਦਗੀ ਭਰ ਦਾ ਹੁੰਦਾ ਹੈ। ਅਸਲ ਵਾਰਸ ਉਹ ਹੈ ਜਿਹੜਾ ਦਿਲ ਜੋੜਦਾ ਹੈ, ਨਾ ਕਿ ਜ਼ਮੀਨ ਵੰਡਦਾ ਹੈ। ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਤੇ ਸ਼ੇਅਰ ਕਰੋ। ਬਹੁਤ ਸ਼ੁਕਰੀਆ।